ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। आगी रोडवेज दी लारी हो ना कोई शीशा ना कोई वारी, आगी रोडवेज दी लारी ना कोई शीशा ना कोई वारी, एदी केड़े रूट दी त्यारी केड़े रस्ते पैणियां, ओ लम्मे सफर ते जाना है के लोकल रहनियां। ओए आजो वे आजो 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 सारे जाने किराया माफ सीटा साफ, आजो 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 बीबियो आजो आजो। हाय वे भाईया जगराऊं जाऊगी? नहीं लेके जानी है पर तेनू नहीं लेके जाना। हद हो गई आ ना, मैं जाना ही जगराऊं आ, कातों नहीं लेके जाना। पहला भाईया क्यों गया, गलती मान। वीरे हाँ हुण आई ना टकाने दे, ले जाएंगे। चल फिर ठीक है, बाकी सीट जरा साफ या सैनिटाइज कीतियां? और रुक जा बीबी रुक जा, थोड़ा साथ ले ला, पहला इत्थे पत्थर ते बहला फिर तेनू तोरन लगे बिठाने आ बसे। लो जी बस हैगी एहो पंजाबी रेडियो USA वालियां दी ते जानिया सीधी ठा कर दी। लो बई आजो कोई राह दी सवारी ना होवे, सीधी बस जानी आ ते असी भी बह जाना आराम नाल बिच, ना कोई कंडक्टर ते ना कोई चैकर ते असी नहीं कटनियां टिकटां, क्योंकि साडियां तां पहले ही उड गईयां विकटां। वे भाईया वीरे बीबी मेरा जी करदा तेनू बस च ना चढ़ावां, बस ही तेरे ते चढ़दे आ। वीरे ना कातों तत्ता हुन्ना आ ना, मेरी गल सुन, इन्नी गर्मी आ बाहर, तू मैनू पत्थर ते बिठाया, रता कट्टी AC चला देना, गड्डी च बिठा दे। ओए बस दे विच AC इत्थे ए सरकारी पंजाब रोडवे दी बस आ, ਇਹਦੇ ਵਿੱਚ ਹੈ ਨਹੀਂ AC UC, ਇਹ ਚ ਵੈਸੀ ਆ है भी माड़ा मोटा पक्खा ही चला दो अंतरियो। वाह नी वाह, तू ਤਾਂ ਫ੍ਰੀ ਦੇ ਵਿੱਚ ਚਾਹੁੰਦੀ ਆ 5 ਸਟਾਰ ਵਾਲੀਆਂ ਸਹੂਲਤਾਂ, ਬਾਹਲੀ ਤੈਨੂੰ ਜ਼ਿਆਦੀ ਹੈ ਨਾ ਹੈਂਕੜ ਚੜੀ ਆ। ਜਾ ਬੋਲਵੋ ਚ ਜਾ ਕੇ ਬਹਿ ਜਾ। ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ ਪੰਜਾਬੀ ਰੇਡੀਓ USA। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ। ਹਾਂ ਕਾ ਤੋਂ ਲੋਹਾ ਲਾਖਾ ਹੋਈ ਜਾਂਦਾ ਆ, ਇਹ ਸਰਕਾਰ ਨੇ ਸਾਨੂੰ ਸਹੂਲਤ ਦਿੱਤੀ ਆ, ਨਾ ਹੀ ਚੰਦਰੀਆਂ ਵੋਟਾਂ ਨਹੀਂ ਪਾਣੀਆਂ, ਮਾੜਾ ਮੋਟਾ AC ਖਾਨ ਵੀ ਲਾ ਦਿੰਦੇ, ਐਡੀ ਕਿਹੜੀ ਗੱਲ ਸੀਗੀ। ਮਰ ਜਾਏ ਬਹਿ ਜਾਏ ਬੇੜਾ ਸਰਕਾਰ ਦਾ, ਪੈ ਜੇ ਤੇ ਗੋਡਿਆਂ 'ਚ ਪੀਕ, ਚੱਲਣੇ ਦੇ ਫੋੜੇ, ਹੁਣ ਇਹਦੇ ਵੱਡੀਆਂ ਪੁੱਛਾਂ ਵਾਲੇ ਕੀੜੇ ਪੈਣ ਸਰਕਾਰ ਦੇ। ਸਾਡੇ ਵੀ ਜਿਹਨੇ ਢਿੱਡ ਤੇ ਲੱਤ ਮਾਰਤੀ ਆ, ਤਨਖਾਹਾਂ ਤਾਂ ਸਾਨੂੰ ਕੀ ਦੇਣੀਆਂ, ਜੋ ਟਿਕਟਾਂ ਦੇ ਵਿੱਚੋਂ ਬਚਦਾ ਸੀ ਸਾਡਾ ਤਾਂ ਉਹ ਵੀ ਪੱਠਾ ਬਿਠਾਤਾ, ਆ ਬੁੜੀਆਂ ਨੂੰ ਚੜਾਤਾ ਸਾਨੂੰ ਫੜਾ ਕੇ, ਰਾਸ਼ਨ ਕਾਰਡ, ਆਧਾਰ ਕਾਰਡ, ਵੋਟਰ ਕਾਰਡ, ਫਲਾਨਾ ਕਾਰਡ, ਢਮਕਾਨਾ ਕਾਰਡ, ਅਸੀਂ ਆਪ ਕਾਰਡ ਲਾਉਣ ਨੂੰ ਜੋਗੋ ਰਹਿ ਗਏ ਆ। ਹਾਂ ਵੀਰੇ ਕਾਤੋਂ ਗੁੱਸਾ ਹੁੰਦਾ ਹੈ, ਮੇਰੀ ਗੱਲ ਸੁਣ। ਓ ਮੈਂ ਨਹੀਂ ਕਿਸੇ ਦੀ ਵੀ ਗੱਲ ਸੁਣਨੀ, ਤੂੰ ਬਹਿ ਜਾ ਚੁੱਪ ਕਰਕੇ। ਓ ਆ ਜਾ ਭਾਈਆ ਲੰਘਿਆ, ਦੌੜਿਆ ਛੇਤੀ ਕਰ, ਦੌੜਿਆ ਆ ਮੇਰੀ ਸਰਕਾਰ, ਤੇਰੀ ਆਰਤੀ ਉਤਾਰਾ। ਭਾਈਆ ਮੈਨੂੰ ਸਮਾਨ ਫੜਾ। ਹਾਂ ਨੇ ਕਿੰਨੇ ਲਾਂਤੀ ਆ, ਮੰਨਿਆ ਸਾਡਾ ਫ੍ਰੀ ਦਾ ਖਾਤਾ ਆ, ਉਹਦੀ ਵੇਖਾਂ ਕਿੱਦਾਂ ਸੇਵਾ ਹੁੰਦੀ ਪਈ ਆ। ਐ ਵੀਰੇ ਮੇਰਾ ਥੈਲਾ ਵੀ ਫੜ ਲੈ ਨਾਲ। ਮੈਂ ਥੈਲਾ ਚੱਕ ਕੇ ਤੇਰਾ ਉਹ ਪਾਣੀ ਦੇ ਵਿੱਚ ਮਾਰਨਾ ਜਿਹੜਾ ਬੱਸ ਸਟੈਂਡ ਦੇ ਵਿੱਚ ਖੜਾ। ਆਹੋ ਬਾਲਾ ਤੂੰ ਸਹੂਲਤਾਂ ਨਾ ਭਾਲ ਸਾਡੇ ਕੋਲੋਂ। ਭਾਈਆ ਪਾਣੀ ਪਿਲਾਵਾਂ, ਥੱਕ ਗਿਆ ਹੋਣਾ ਹੈ, ਕਹੇ ਤਾਂ ਤੈਨੂੰ ਮੈਂ ਪੱਖੀ ਝੱਲਦੇ ਆ ਹੈ, ਬੈਠ ਇੱਥੇ ਭਾਈਆ, ਕਹੇ ਤਾਂ ਤੇਰੇ ਗੋਡੇ ਘੁੱਟਦੇ ਆ ਥੋੜੇ ਜੇ ਹੈ, ਥੱਕ ਗਿਆ ਹੋਣਾ। ਦੱਸ ਇੰਨੀ ਗਰਮੀ ਦੇ ਵਿੱਚ ਵਿਚਾਰਾ ਕਾਨੂੰ ਵਿਤਕਰਾ ਕਰਦਾ, ਨਾ ਹੀ ਸਰਕਾਰ ਨੂੰ ਵੋਟ ਨਹੀਂ ਪਾਉਣੀ। ਵੋਟ ਪਾਉਣੀ ਤੂੰ ਸਰਕਾਰ ਨੂੰ ਢਿੱਡ ਭਰ ਦੇ, ਸਾਡਾ ਥੋੜੋ ਭਰਨਾ। ਆ ਦੇਖ ਹੈ ਜਿਹੜਾ ਸਾਡੀ ਬਾਉਣੀ ਹੈ, ਜਿਹਨੇ ਸਾਨੂੰ ਟਿਕਟ ਕਟਾਉਣੀ ਹੈ। ਲੈ ਦੱਸ ਖਾ ਹੈ ਖਸਮਾਂ ਨੂੰ ਖਾਣਾ। ਓਏ ਆ ਜਾਓ ਮੁੰਡਿਓ, ਆ ਜਾਓ ਤੁਸੀਂ ਵੀ। ਪੈਰ ਖਿਸਕਾਉਂਦੇ
ਆ ਲਿਓ ਆਪਣੀ ਆ ਬਾਂਦਰੀ ਜੀ ਵੀ ਨਾਲ, ਇਹਦਾ ਵੀ ਕਿਰਾਇਆ ਫ੍ਰੀ ਆ। ਆਪ ਤੁਸੀਂ 3 ਟਿਕਟਾਂ ਲੈ ਲਿਓ, ਇਹ ਫ੍ਰੀ ਚੱਲ ਜੂ। ਉਹ ਬਾਂਦਰੀ ਨਹੀਂ ਕਿਹਾ ਮੈਂ ਭਾਊ, ਕੁਝ ਹੋਰ ਕਿਹਾ ਸੀ। ਤੇਰੇ ਕੰਨ ਬਾਂਦਰੀ ਵਾਲੇ ਲੱਗੇ ਹੋਏ ਆ ਤੇ ਹੁਣ ਮੈਂ ਦੱਸ ਕੀ ਕਰਾਂ। ਆਜੋ 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 ਆਜੋ, ਲਿਆਓ ਬਿਠਾਓ ਯਾਰ। ਆਪਾਂ ਸੀਟ ਕਿਉਂ ਨਹੀਂ ਦੇਣੀ ਹੈ? ਤੁਸੀਂ ਲੈ ਲਓ ਉਹ ਆਖਰ ਵਾਲੀ ਸੀਟ। ਹਾਂ ਇੱਥੇ ਉਹ ਯਾਰ ਕੁਝ ਨਹੀਂ ਹੁੰਦਾ, ਫ੍ਰੀ ਵਾਲੀਆਂ ਬੀਬੀਆਂ ਤਾਂ ਆਪਾਂ ਖੜੀਆਂ ਕਰਕੇ ਲੈ ਜਾਣੀਆਂ। ਤੁਸੀਂ ਬੈਠੋ ਜਿਹਨਾਂ ਨੇ ਟਿਕਟਾਂ ਕਟਾਉਣੀਆਂ, ਬੈਠੋ ਬੈਠੋ ਬੈਠੋ, ਅੱਗੇ ਹੋ ਜਾਓ ਵੀ, ਅੱਗੇ ਅੱਗੇ ਅੱਗੇ। ਮੈਂ ਸਾਰੀ ਤਾਂ ਬਸ ਖਾਲੀ ਆ ਯਾਰ, ਅਸੀਂ ਭਰਨ ਦਿੰਨੇ ਆ। ਹਾਏ ਵੇ ਕਿੱਡਾ ਵਿਤਕਰਾ ਕਰਤਾ ਨਾ ਸਰਕਾਰ ਦਾ। ਅਸੀਂ ਕੀ ਪੜਾਇਆ ਹੀ ਬੇੜਾ, ਅਸੀਂ ਤੇ ਉਲਟਾ ਸਰਕਾਰ ਨੂੰ ਕਿਹਾ ਵੀ ਨਹੀਂ, ਸਾਨੂੰ ਆਪੇ ਸਹੂਲਤ ਦੇ ਦਿੱਤੀ। ਗਾਂ ਆਪਣੇ ਕਰਿੰਦਿਆਂ ਨੂੰ ਤਾਂ ਕਹਿ ਦਿੰਦੇ ਬਈ ਇਹਨਾਂ ਦਾ ਤੁਸੀਂ ਵੀ ਕੁਝ ਸੋਚੋ ਨਾ। ਬੀਬੀਆਂ ਰਾਣੀਆਂ ਨੇ ਹੱਦ ਹੋ ਗਈ ਵੀਰੇ, ਸਾਰੀ ਬੱਸ ਖਾਲੀ ਪਈ ਤੇਰੀ। ਉਹ ਬਿਠਾ ਲੈਨੇ ਆ ਬੀਬੀ, ਕਦੋਂ ਮਰਦੀ ਜਾਨੀ, ਤੈਨੂੰ ਲੈ ਕੇ ਜਾਵਾਂਗੇ, ਤੈਨੂੰ ਛੱਡ ਕੇ ਨਹੀਂ ਚੱਲੇ। ਤੂੰ ਘਾਬਰ ਨਾ, ਸਾਹ ਲੈ, ਉਤੋਂ ਜਾ ਕੇ ਜਦ ਤੱਕ ਕੁਝ ਪੀਆ ਠੰਡਾ ਠੁੰਡਾ ਤੇ ਆਉਂਦੀ ਹੋਈ ਸਾਡੇ ਲਈ ਵੀ ਫੜ ਲਿਆਵੀਂ। ਕਿਹੜਾ ਤੇਰੀ ਟਿਕਟ ਲੱਗਣੀ ਆ, ਪੁੰਨ ਤਾਂ ਕਰ ਲੈ। ਹਾਂ ਨਾ ਮੈਂ ਮਰ ਜਾਵਾਂ, ਮੈਂ ਤੇ ਭਾਲਦੀ ਹੀ ਇੱਥੇ ਠੰਡਕਾਂ ਹੈ ਵੀ ਫ੍ਰੀ ਦੀਆਂ ਕੋਲਡ ਡਰਿੰਕਾਂ ਮਿਲਣਗੀਆਂ, ਆਖੇ ਏਸੀ ਮਿਲੂਗਾ। ਮਰ ਜਾਣੇ ਹੋ ਤੁਸੀਂ, ਪਿਆਣਾ ਦਾ ਕੀ ਉਲਟਾ ਕਹਿਣਦੇ ਤੁਸੀਂ ਲੈ ਕੇ ਆਓ। ਵੇਖਾਂ ਤੈਨੂੰ ਠੰਡਕਾਂ, ਤੈਨੂੰ ਇੱਥੇ ਕੋਲਡ ਡਰਿੰਕ ਬੈਠੀ ਨਾ ਜਹਾਜ਼ ਦੇ ਵਿੱਚ, ਬੁੜੇ ਵਾਲੇ ਦੇ ਚ। ਹਰ ਚੜ੍ਹਦੀ ਸਵੇਰ ਤੋਂ ਟਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ। ਉਹ ਚੱਲ ਚੱਲ ਆ ਜਾ ਬਾਪੂ, ਹੁਣ ਤੇਰੀਆਂ ਗੋਡਿਆਂ ਦੇ ਵਿੱਚ ਕਾਂ ਉਤਰ ਗਏ, ਫੇ ਕਹੇਗਾ ਬਸ ਉੱਤੇ ਹੀ ਚਾੜਤੀ। ਆ ਜਾ ਆ ਜਾ, ਲੈ ਆ ਪਤਾ ਨਹੀਂ ਕਿੱਥੋਂ ਘਰ ਦੇ ਖੁੱਲਾ ਛੱਡ ਦਿੰਦੇ ਵੀ ਇੰਨੀ ਗਰਮੀ ਆ ਵੀ ਬੰਦਾ ਪੱਖੇ ਥੱਲੇ ਬੈਠੇ ਕੋਈ ਛੱਛਾ ਛੁੱਛਾ ਬਣਾ ਕੇ ਪੀਵੇ। ਇੱਥੇ ਆਪ ਹੀ ਇਹ ਮਾਮਾ ਆਠਾ ਬਣਿਆ ਫਿਰਦਾ। ਆ ਜਾ ਆ ਜਾ, ਲੰਘਿਆ ਤੁਰ ਤੇ ਤੂੰ ਹੁੰਦਾ ਨਹੀਂ, ਐਵੇਂ ਚੱਕ ਕੇ ਝੋਲਾ ਤੁਰ ਪਿਆ। ਖੈਰ ਤੈਨੂੰ ਮੰਦਾ ਚੰਗਾ ਤਾਂ ਅਸੀਂ ਕੀ ਬੋਲਣਾ, ਤੂੰ ਤਾਂ ਸਾਡੀ ਸੁੱਖ ਨਾ ਕਮਾਈ ਆ। ਆ ਜਾ ਆ ਜਾ ਆ ਜਾ, ਚੜ ਬਾਪੂ, ਧਿਆਨ ਨਾਲ ਦੇਖੀ ਕਿਤੇ ਆਪਣੀ ਕੱਪੜੇ ਨਾ ਪੜਾ ਲਈ। ਆ ਤੈਨੂੰ ਮੈਂ ਦੱਸਾਂ, ਜੇ ਕਿਤੇ ਮੇਰੇ ਕੋਲ ਓਏ ਰੁਕ ਜਾ ਬੀਬੀ, ਤੂੰ ਵਿੱਚ ਬੋਲਣ ਲੱਗ ਪੈਣੀ ਐ। ਪਤਾ ਤੇਰੀ ਨਹੀਂ ਜ਼ਬਾਨ ਰਹਿੰਦੀ, ਮੈਂ ਕਹਿੰਦਾ ਵੱਡੀ ਨਹੀਂ ਜ਼ਬਾਨ ਤੇਰੀ ਅੰਦਰ ਪੈਂਦੀ। ਤੂੰ ਵੀ ਨੌ ਨਾਲ ਲੜ ਕੇ ਆਈ ਲੱਗਦੀ ਐ ਮੈਨੂੰ ਦੱਸਾਂ। ਨਾ ਮੇਕੋ ਮੇਰੀ ਨੌ ਵਾਲਾ ਕੈਮਰੇ ਵਾਲਾ ਫੋਨ ਨਹੀਂ ਹੈਗਾ ਜਿੱਤੇ ਮੂੰਹ ਟੇਡੇ ਮੇਡੇ ਕਰਦੀ ਆ। ਮੈਂ ਤੇਰੀ ਵੀਡੀਓ ਬਣਾਉਣੀ ਸੀ, ਸਰਕਾਰ ਨੂੰ ਦਿਖਾਉਣੀ ਸੀ। ਆ ਵੇਖ ਲਓ, ਆ 90 ਸਾਲਾਂ ਦੇ ਬੁੜੇ ਦੇ ਨਾਲ ਇੰਨੇ ਪ੍ਰੇਮ ਪਿਆਰ ਦੇ ਨਾਲ ਗੱਲ ਕਰਨ ਡਿਆ ਆ ਮੈਂ 40-50 ਸਾਲਾਂ ਦੀ ਆ। ਅਗਲਾ ਪੇਵਾ ਵਰਗਾ, ਸਾਡੇ ਪੇਵਾ ਵਰਗਾ, ਉਹਦੀ ਕਦਰ ਕਰੀਦੀ ਅਸੀਂ। ਹਾਂ ਤੇ ਮੈਂ ਤੇਰੀਆਂ ਵੱਡੀਆਂ ਭੈਣਾਂ ਵਰਗੀ ਨਹੀਂ। ਉਹ ਜਾ ਕੰਮ ਕਰ, ਵੱਡੀਆਂ ਭੈਣਾਂ ਵਰਗੀਆਂ, ਭੈਣਾਂ ਵਰਗੀਆਂ ਰੱਖੜੀ ਕੱਲ ਹੋ ਗਿਆ। ਮੈਂ ਤੇ ਸੋਚਿਆ ਸੀ ਸਰਕਾਰ ਨੇ ਫ੍ਰੀ ਚ ਬੱਸ ਦਾ ਸਫ਼ਰ ਕਰਾਉਣਾ ਆ ਹੈ, ਕਦੀ ਧੀ ਨੂੰ ਮਿਲ ਲਾਏ, ਕਦੀ ਇੱਥੇ ਪੇਕੇ ਜਾਏ, ਕਦੀ ਕਿਤੇ ਜਾਏ ਹੈ, ਵਾਂਡੇ ਬੰਦਾ ਚੱਲ ਜਾਂਦਾ। ਪਰ ਕਿੱਥੇ ਨਖੱਤਿਆਂ ਨੇ ਆ ਸੇਵਾ ਦਿੱਤੀ। ਬੀਬੀ ਤੂੰ ਵੀ ਟਟੀਰੀ ਵਾਂਗੂ ਨਾ, ਸਾਰੇ ਸਮਾਨ ਵਾਂਗੂ ਜਿੱਦਾਂ ਸਿਰ ਤੇ ਚੱਕ ਲੈਂਦੀ ਅਗਲੀ, ਤੂੰ ਵੀ ਉਦੋਂ ਹੀ ਸਾਡਾ ਬੱਸ ਸਾਡਾ ਸਿਰ ਤੇ ਚੱਕਿਆ ਆ। ਘੜੀ ਪਲ ਬਹਿ ਜਾ ਅਰਮਾਨ ਦੇ ਨਾਲ। ਕੀ ਹੋ ਗਿਆ ਤੈਨੂੰ ਇੱਥੇ ਪੱਥਰ ਤੇ ਬੈਠੀ ਨੂੰ? ਤੈਨੂੰ ਕੋਈ ਕੀੜੇ ਲੜਦੇ ਆ? ਵੇ ਮਰ ਜਾਣਿਆ, ਮੈਨੂੰ ਆ ਕੰਫਰਟੇਬਲ ਸੀਟ ਤੇ ਬਿਠਾ ਆਪਣੀ ਗੱਡੀ ਦੀ। ਅੱਛਾ ਤੈਨੂੰ ਦਵਾਂ ਮੈਂ ਸਾਰੀਆਂ 5 ਸਟਾਰ ਸਹੂਲਤਾਂ, ਤੁਹਾਡਾ ਕਿਰਾਇਆ ਮਾਫ ਕੀਤਾ। ਸਾਡੇ ਨਾਲ ਇਦਾਂ ਦਾ ਕੀ ਕਹਿੰਦੇ ਹੁਣ ਮੈਂ ਕੀ ਕਹਾਂ ਸਰਕਾਰ ਨੂੰ ਵੀ, ਸਰਕਾਰ ਹੋਰ ਪਾਸੇ ਸਾਰੇ ਤੁਰੀ ਫਿਰਦੀ ਐ। ਓਏ ਤੂੰ ਇਹਦੇ ਨਾਲੋਂ ਚੰਗਾ ਤਾਂ ਕੁਝ ਹੋਰ ਮੰਗ ਲੈਂਦੇ ਤੁਸੀਂ। ਨਾ ਮੈਂ ਕੀ ਮੰਗਣਾ ਸੀਗਾ, ਇੰਨਾ ਹੀ ਅਗਲੇ ਨੇ ਸੋਚਿਆ ਵੀ ਚੱਲ ਕਿਰਾਇਆ ਮਾਫ ਹੋ ਜੂ। ਦੱਸਾਂ ਤੈਨੂੰ ਕੀ ਸਰਕਾਰ ਨੇ ਕੋਈ ਬਹੁਤਾ ਚੰਗਾ ਕੰਮ ਨਹੀਂ ਕੀਤਾ ਹੈਗਾ। ਉਹੀ ਤਾਂ ਅਸੀਂ ਕਹਿੰਦੇ ਆ। ਨਹੀਂ ਮੈਂ ਤੈਨੂੰ ਦੱਸਦੀ ਆ ਕਿੱਦਾਂ। ਆ 30-40 ਰੁਪਏ ਦੀ ਟਿਕਟ ਹੀ ਮਾਫ ਕੀਤੀ ਨਾ। ਗਾੜੀ ਜਿੱਥੇ ਮੈਂ ਜਾਣਾ ਆ 100 ਰੁਪਏ ਤਾਂ ਰਿਕਸ਼ੇ ਵਾਲੇ ਨੇ ਲੈ ਲੈਣਾ, ਮਰ ਜਾਣੇ। ਅੱਛਾ ਤੂੰ ਹੁਣ ਚਾਹੁੰਦੀ ਵੀ ਰਿਕਸ਼ੇ ਵਾਲਿਆਂ ਦਾ ਵੀ ਕਿਰਾਇਆ ਅਗਲਾ ਮਾਫ ਕਰ ਦੇਵੇ। ਲਓ ਜੀ ਇਸ ਵੇਲੇ ਹੁਣ ਸਾਡੀ ਬੱਸ ਐਨ ਖੱਚਾ ਖੱਚ ਖਾਲੀ ਪਈ ਆ ਤੇ 5-7 ਬੁੜੇ ਜਿਹੜੇ ਆਪਸ ਦੇ ਵਿੱਚ ਬੈਠੇ ਆ ਮੂੰਹ ਜੇ ਮਰੋੜ ਕੇ। ਲੈ ਤੇ ਕਿਤੇ ਬੀਬੀਆਂ ਹੁੰਦੀਆਂ ਇਸ ਵੇਲੇ ਬੱਸ ਦੇ ਵਿੱਚ ਚਹਿਲ ਪਹਿਲ ਹੋਣੀ ਸੀ, ਪਰ ਅਸੀਂ ਹੁਣ ਵੜਨ ਨਹੀਂ ਦੇਣੀਆਂ। ਅਸੀਂ ਕਿੱਦਾਂ ਵੜਨ ਦੇ ਦਈਏ ਯਾਰ? ਸਾਡੀ ਵੀ ਆਖਰ ਨੂੰ ਕੋਈ ਸਾਡੇ ਢਿੱਡ ਤੇ ਜਿਹੜੀ ਲੱਤ ਮਾਰਤੀ, ਸਾਵੇਂ ਅਸੀਂ ਸ਼ਾਮ ਨੂੰ ਝੋਲਾ ਭਰ ਕੇ ਘਰ ਨੂੰ ਜਾਈਦਾ ਸੀਗਾ ਹੈ। ਕਿਸੇ ਦੇ ਵਿੱਚ ਸੰਤਰੇ ਹੋਣੇ, ਸੇਬ ਹੋਣੇ, ਕੇਲੇ ਹੋਣੇ, ਤੇ ਅੱਜ ਤਾਂ ਸਾਡੀ ਜੇਬ ਵੀ ਖਾਲੀ ਹੁੰਦੀ। ਕਰੀਏਗੀ ਅਸੀਂ। ਹੈਲੋ ਨਹੀਂ ਬਖਸ਼ੋ, ਕਿੱਥੇ ਰਹਿ ਗਈ ਆ ਤੂੰ? ਤਾਂ ਮੈਨੂੰ ਕਹਿੰਦੀ ਸੀ ਮੈਂ 2:30 ਵਜੇ ਆ ਜਾਊਂਗੀ, ਮੈਂ ਡੀਕਣ ਡਈ ਆ ਤੈਨੂੰ। ਇੱਥੇ ਆ ਜਾ, ਪੱਥਰ ਤੇ ਬੈਠੀ ਆ, ਗੱਲ ਕਰਨ ਨੂੰ ਵੀ ਕੋਈ ਨਹੀਂ ਹੈਗਾ। ਆ ਖਸਮਾਂ ਨੂੰ ਖਾਣਾ ਹੈਗਾ ਆ। ਆ ਜਾ ਸੀਟਾਂ ਵਾਧੂ ਹੁਣ, ਆ ਜਾ ਬਹਿ ਕੇ ਜਾਵਾਂਗੀ।
ਤੂੰ ਵੀ ਮੇਰੇ ਲਈ ਆਪਣੀ ਭੈਣ ਨੂੰ ਨਾਲੇ ਕਹਿੰਦੀ ਸੀਗੀ ਏ ਬੀਬੀ, ਹੈਲੋ, ਏ ਬੀਬੀ, ਓ ਬੀਬੀ, ਐਵੇਂ ਇਦਾਂ ਕਰੀ ਚੁੰਨੀਆਂ 4-5 ਲੈ ਆਈ ਇਕੱਠੀਆਂ, ਫੇ ਨਾ ਹੋਊ ਨਾ ਫੇ ਗਾਂ ਗਾੜੀ ਫਿਰ ਚੰਡੀਗੜ੍ਹ ਹੀ ਚੱਲ ਜਾਵਾਂਗੀ। ਓ ਬੀਬੀ ਗੱਲ ਤਾਂ ਸੁਣ ਲਾ। ਹਾਂ ਵੀਰ, ਉਹ ਬਖਸ਼ੋ ਨੂੰ ਪੁੱਛ ਲਾ, ਤੂੰ ਕਹ ਫੜ ਕੇ ਪੌੜੀ ਉੱਪਰ ਚੜ ਸਕਦੀਆਂ ਛੱਤ ਤੇ? ਹੈ ਵੇ ਮਰ ਜਾਣਿਆ, ਕਾਨੂੰ ਉੱਤੇ ਚੜਨਾ? ਵਿੱਚ ਨਹੀਂ ਅਸੀਂ ਬੈਠ ਦੇਣੀਆਂ। ਹਾਂ ਤੈਨੂੰ ਦੱਸਾਂ, ਵਿੱਚ ਅਸੀਂ ਲਿਜਾਣੇ ਆ ਮੁੰਡੇ ਖੁੰਡੇ ਬੁੜੇ ਜਿਨ੍ਹਾਂ ਦੀ ਲੱਗਣੀਆਂ ਟਿਕਟ। ਤੁਸੀਂ ਸਾਡਾ ਸਿਰ ਖਾਣਾ, ਅਸੀਂ ਉੱਪਰ ਬਣਾ ਦੇਣੀਆਂ। ਕੋਈ ਫਾਇਦਾ ਨਹੀਂ ਤੁਹਾਡੀ ਸਰਕਾਰ ਦਾ। ਮੈਨੂੰ ਚੰਗਾ ਹੀਗਾ, ਨਿਆਣਿਆਂ ਨੂੰ ਨੌਕਰੀਆਂ ਦੇ ਦਿੰਦਾ, ਫੀਸਾਂ ਮਾਫ ਕਰ ਦਿੰਦਾ, ਤਨਖਾਹਾਂ ਵਧਾ ਦਿੰਦਾ, ਕਹਿੰਦਾ ਹੀ ਘਰ ਨੌਕਰੀ ਦਊਂਗਾ। ਹਾਲੇ ਵੀ ਮੇਰਾ ਬਖਸ਼ਾ ਬੈਠਾ ਹੀ ਵੇਲਾ। ਤੇ ਮਿਲੀ ਨਹੀਂ ਤੇਰੇ ਬਖਸ਼ੇ ਨੂੰ ਕੋਈ ਰਕਸ਼ਾ? ਕੱਖ ਵੀ ਨਹੀਂ ਮਿਲਿਆ, ਨਾ ਕਿਤੇ ਵਿਆਹ ਹੋਵੇ। ਹੈ ਕਿੰਨੀ ਉਮਰ ਹੋਈ ਜਾਂਦੀ ਆ, ਹਾਣੀ ਹੋਈ ਜਾਂਦਾ ਹੁਣ ਤਾਂ ਮੇਰਾ। ਓਹੋ ਬੀਬੀ, ਜਦ ਤੱਕ ਤੂੰ ਹੈਗੀ ਆ ਨਾ ਜਿਹੜੀਆਂ ਤੇਰੀਆਂ ਕਰਤੂਤਾਂ, ਮੈਨੂੰ ਲੱਗਦਾ ਉਹਦਾ ਵਿਆਹ ਉਦਾਂ ਵੀ ਨਹੀਂ ਹੋਣਾ। ਲੈ ਦੱਸ ਪੁੱਤ, ਹਾਲੇ ਮੇਰੀ ਉਮਰ ਹੀ ਕੀ ਆ? ਵੇਖ ਮੇਰਾ ਆਧਾਰ ਕਾਰਡ ਵੀ ਵੇਖ ਲੈ ਭਾਵੇਂ। ਓਏ ਹੋਏ, ਤੇਰਾ ਆਧਾਰ ਕਾਰਡ ਵੇਖ ਕੇ ਤਾਂ ਹੁਣ ਮੈਂ ਦੱਸ ਤੈਨੂੰ ਕੀ ਕਵਾਂ। ਖੈਰ ਤੂੰ ਹੁਣ ਜੇਕਰ ਤਾਂ ਜਾਣਾ ਚਾਹੁੰਦੀ ਆ ਹਾਂ ਪਹਿਲਾਂ ਟਾਈਮ ਤੇ, ਹਾਂ ਜੇ ਤਾਂ ਕੋਈ ਜ਼ਰੂਰੀ ਗੱਲ ਹੈ ਨਹੀਂ, ਠੀਕ ਆ ਨਾ, ਵੀ ਜੇਕਰ ਤੇਰੇ ਬਿਨਾ ਕੋਈ ਗੱਡਾ ਨਹੀਂ ਰੁਕਿਆ ਅਗਲਿਆਂ ਦਾ, ਵੀ ਜਿੱਥੇ ਤੂੰ ਚੱਲੀ ਆ, ਤਾਂ ਫੇਰ ਤਾਂ ਥੋੜੀ ਦੇਰ ਕਰਨਾ ਵੇਟ। ਕਾਤੋਂ ਭਰਾ ਵੇ ਦੱਸ, ਹਾਂ ਕੋਈ ਗੱਲ ਥੋੜੀ ਨਾ ਹੋਈ। ਓਹੋ 5-7 ਇੱਥੇ ਸਾਡੇ ਬੰਦੇ ਆ ਜਾਣੇ, ਚੱਕ ਕੇ ਤੈਨੂੰ ਉੱਪਰ ਰੱਖ ਦੇਣਗੇ। ਲੈ ਦੱਸ, ਹੁਣ ਮੈਂ ਤਾਂ ਜਾਣਾ, ਮੈਂ ਤੈਨੂੰ ਕਹੀ ਤੇ ਜਾਨੀ ਆ ਟਿਕਟ ਲੈ ਲਾ ਮੈਥੋਂ, ਮੈਨੂੰ ਵੀ ਚੱਜ ਨਾਲ ਬਿਠਾ ਲਓ ਕਿਤੇ। ਇਹ ਥੋੜੀ ਕਿ ਮੁਫਤ ਦੀ ਸਵਾਰੀ ਤੇ ਸਾਡੀ ਕੋਈ ਇੱਜ਼ਤ ਹੀ ਨਹੀਂ ਹੈਗੀ। ਵੈਸੇ ਹੈ ਬੀਬੀ, ਉਦਾਂ ਉਮਰ ਤੇਰੀ ਤਾਂ ਜਾਣ ਵਾਲੀ ਆ। ਲਓ ਜੀ, ਗੱਲ ਹੈਗੀ ਏਦਾਂ ਕਿ ਬੜੇ ਸਖਾਲੇ ਰਹਿੰਦੇ ਸੀ ਜਦੋਂ ਕਿਰਾਏ ਲੈਂਦੇ ਸੀ। ਸਰਕਾਰ ਦੇ ਖਾਤੇ 'ਚ ਘੱਟ ਪੈਂਦੇ ਸੀ, ਆਪਣੀ ਜੇਬ 'ਚ ਜ਼ਿਆਦਾ ਪੈਂਦੇ ਸੀ। ਤੇ ਹੁਣ ਅਸੀਂ ਕਿਹਦੀ ਮਾਂ ਨੂੰ ਮਾਸੀ ਕਹੀਏ? ਤੇ ਹੁਣ ਅਸੀਂ ਘੱਟੋ ਘੱਟ 25-30 ਟਿਕਟਾਂ ਕੱਟ ਲਈਏ ਬੀਬੀ, 13 ਨੰਬਰ ਵੀ ਲਾਵਾਂਗੇ, ਤੈਨੂੰ ਵੀ ਕਿਤੇ ਨਾ ਕਿਤੇ ਜੇ ਬਿਠਾ ਕੇ ਨਹੀਂ ਤਾਂ ਖੜੀ ਕਰਕੇ ਤਾਂ ਲੈ ਜਾਵਾਂਗੇ। ਚੱਲ ਅੰਦਰ ਖੜੀ ਹੋ ਕੇ ਤਾਂ ਜਾ ਸਕਦੀਆਂ। ਹਾਏ ਵੇ ਪੁੱਤ, ਮੇਰੇ ਗੋਡੇ ਨਹੀਂ ਸਹਿੰਦੇ, ਮੈਂ ਇੱਥੋਂ ਨਹੀਂ ਖੜਿਆ ਜਾਂਦਾ। ਤਾਂ ਫੇਰ ਗੋਡੇ ਬਣਾਉਣ ਕੀ ਕਰਨ ਨੂੰ ਆ ਗਈ ਆ ਤੂੰ ਇੱਥੇ? ਹਾਂ ਦੱਸ ਪੁੱਤ ਦੱਸ, ਤੂੰ ਮੇਰੀ ਕਾਤੋਂ ਨਹੀਂ ਸੁਣਦਾ ਤੂੰ? ਓਏ ਹੋਏ, ਅਸੀਂ ਤੇਰੀ ਸੁਣੀਏ, ਸਾਡੇ ਵੀ ਜਵਾਕ ਡੀਕਦੇ ਸਾਨੂੰ, ਸਾਡੇ ਵੀ ਅਗਲੇ ਨੇ ਜਾਂਦੇ ਨੇ ਹੱਥਾਂ ਵੱਲ ਦੇਖਣਾ। ਵੇ ਪੁੱਤ, ਮੇਰੀ ਤਾਂ ਉੱਥੇ ਰੋਟੀ ਬਣੀ ਠੰਡੀ ਹੋ ਜੂਗੀ, ਮੈਨੂੰ ਗਾਹ ਨੂੰ ਜਿਹੜੇ ਪਕੌੜੇ ਠੰਡੇ ਹੋ ਜੂਗੇ। ਕਾਤੋਂ ਇਦਾਂ ਕਰਦਾ? ਆਹ ਉਮਰ ਤੇਰੀ ਪਕੌੜੇ ਖਾਣ ਵਾਲੀ ਨਹੀਂ, ਇਸ ਉਮਰ ਦੇ ਵਿੱਚ ਤਾਂ ਤੂੰ ਦਵਾਈਆਂ ਹੀ ਖਾਇਆ ਕਰ। ਹਾਂ ਤੇ ਤੂੰ ਤਾਂ ਭਾਲਦਾ ਮੇਰੇ ਜਲੇਬੀਆਂ ਭੋਗਦੀਆਂ। ਓਹੋ, ਸਾਨੂੰ ਕਿਹਨੇ ਸੱਦਣਾ? ਇਹ ਬੁੜੀਆਂ ਫਰੀ ਢੋਣ ਤੇ ਸਾਨੂੰ ਰੱਖ ਲਿਆ, ਸਾਨੂੰ ਜਲੇਬੀਆਂ ਵੇਲੇ ਕੋਈ ਸੱਦਦਾ? ਚੱਲ ਬੀਬੀ, ਮੈਨੂੰ ਤੇਰੇ ਤੇ ਤਰਸ ਆ ਗਿਆ, ਹੁਣ ਬੈਠ ਹੋ ਅੱਗੇ ਨੂੰ। ਹਾਂ ਹੋ ਜਾ। ਹਾਂ ਪੁੱਤ, ਲੈ ਨੇ ਥੋੜਾ ਸੋਸ਼ਲ ਡਿਸਟੈਂਸਿੰਗ ਕਰ ਲੋ। ਉਹ ਇੰਜਣ ਤੇ ਬਹਿ ਜਾ ਚੁੱਪ ਕਰਕੇ। ਵੱਡੀ ਆਈ ਸੋਸ਼ਲ ਡਿਸਟੈਂਸਿੰਗ ਵਾਲੀ, ਤੈਨੂੰ ਨਾ ਸੈਨੀਟਾਈਜ਼ ਦੇ ਨਾਲ ਨਵਾ ਕੇ ਚਾੜਾਂ ਬੱਸ ਦੇ ਵਿੱਚ। ਹਾਂ ਤੇ ਬੱਸ ਕਿੱਦਾਂ ਭਾਰਤੀ, ਤੈਨੂੰ ਪਤਾ ਨਹੀਂ ਲੱਗਦਾ ਸਰਕਾਰ ਓਏ ਕੀ ਮੂੰਹ ਕਹਿੰਦੀ ਆ? ਜ਼ਬਾਨ ਆਪਣੀ ਹਾਂ ਅੰਦਰ ਪਾਲਾ, ਮਸੀ ਬੱਸ ਹਾਕਾਂ ਮਾਰ ਕੇ ਭਰੀ ਆ। ਹੱਲੇ ਤਾਂ ਮੈਂ 5-7 ਹੋਰ ਚੜਾਉਣੇ ਸੀ, ਆ ਤੇਰੇ ਗੋਡਿਆਂ ਕਰਕੇ ਮੈਂ ਸੋਚਿਆ ਚੱਲ ਕੋਈ ਗੱਲ ਨਹੀਂ, ਅੱਜ ਜੇਕਰ ਬੱਸ ਦੇ ਵਿੱਚ 50-60 ਬੰਦੇ ਤੁੰਨੇ ਆ ਤਾਂ ਚੱਲ ਕੋਈ ਗੱਲ ਨਹੀਂ, ਇਹੋ ਹੀ ਸਹੀ। ਹੱਦ ਹੋ ਗਈ ਹੈ ਬਈ, ਦੱਸ ਸਰਕਾਰ ਕਹਿੰਦੀ ਕੁਛ ਤੇ ਕਰਦੀ ਕੁਛ, ਤੂੰ ਵੀ ਉਹਦੇ ਵਰਗਾ ਹੀ ਆ। ਓਹੋ, ਸਰਕਾਰ ਨੇ ਤਾਂ ਕਹਿਤਾ, ਉਹ ਤਾਂ ਕਹਿ ਕੇ ਹੋ ਗਏ ਲਾਂਬੇ, ਹੁਣ ਕਰਨਾ ਤਾਂ ਬੀਬੀ ਅਸੀਂ ਹੀ ਆ। ਹਾਏ ਵੇ, ਬਹਿਣਾ ਹੀ ਪੈਣਾ ਆ। ਹਾਏ ਵੇ ਨਖੱਤਿਆ, ਇੰਜਨ ਤਾਂ ਬਾਹਲਾ ਹੀ ਤੱਤਾ। ਬੀਬੀ ਚੁੱਪ ਕਰਕੇ ਬਹਿ ਜਾ, ਤੱਤਾ ਮੈਂ ਵੀ ਬਹੁਤ ਆ ਤੈਨੂੰ ਮੈਂ ਦੱਸਾਂ। ਲਓ ਵੇ, ਹੁਣ ਕੋਈ ਰਾਹ ਦੀ ਸਵਾਰੀ ਨਾ ਹੋਵੇ, ਹੋ ਜਾਓ ਅੱਗੇ। ਉਹ ਮਾਰ ਭਾਈ ਸੈਲਫ, ਚੱਲੀਏ, ਸਮਾਂ ਹੋ ਗਿਆ ਵੀ, ਟਾਈਮ ਹੋ ਗਿਆ ਤੇ ਟਾਈਮ ਸਾਡਾ ਵੀ ਹੋ ਗਿਆ। ਬਿਲਕੁਲ ਜੀ, ਤੇ ਹੁਣ ਦੇ ਦਿਓ ਮੈਨੂੰ ਰਮਨੀਕ ਨੂੰ ਤੇ ਚਲੋ ਜੀ ਜੋਗੀ ਨੂੰ ਇਜਾਜ਼ਤ। ਪਰ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ, ਸਲਾਹ ਦੇ ਦਈਏ ਕਿ ਬਹੁਤੇ ਫ੍ਰੀ ਦੇ ਲਾਲਚ ਵਿੱਚ ਨਾ ਆਪਣੇ ਕੱਪੜੇ ਪੜਾਉਣ ਕਿਤੇ ਰੋਡਵੇ ਦੀ ਬੱਸ 'ਚ ਨਾ ਚੜ ਜਿਓ। ਬਿਲਕੁਲ ਜੀ, ਔਰ ਇਸੇ ਦੇ ਨਾਲ ਹੀ ਅਸੀਂ ਲੈਣੇ ਇਜਾਜ਼ਤ, ਪਰ ਤੁਸੀਂ ਕਿਤੇ ਨਹੀਂ ਜਾਣਾ, ਇਸੇ ਤਰ੍ਹਾਂ ਸੁਣਦੇ ਰਹੋ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ ਪੰਜਾਬੀ ਰੇਡੀਓ USA।